ਜਿਹੜਾ ਗੁਰਦੁਆਰਾ ਸਾਹਿਬ ਇਹਨਾਂ ਨੇ ਡਿਮੋਲਿਸ਼ ਕੀਤਾ ਹੈ ਉਸ ਨੂੰ ਰੀਸਟੋਰ ਕੀਤਾ ਜਾਏ। गुरु ग्रंथ साहिब ਦੇ ਵਿੱਚ ਇਹ ਲਿਖਿਆ ਹੈ ਕਿ ਜਿੱਥੇ ਜਿੱਥੇ बाबा जी पैर धरे मतलब जहाँ जहाँ बाबा जी गए हैं वो जो प्लेस है वो होली प्लेस बन चुके हैं तो उसਨੂੰ ਤੁਸੀਂ ਡਿਮੋਲਿਸ਼ ਕਿਵੇਂ ਕਰ ਸਕਦੇ ਹੋ। ਮੰਗੂ ਮੱਠ 2019 ਵਿੱਚ ਟੁੱਟਿਆ ਸੀ ਨਾ ਕਿ ਹੁਣ 22 ਦੇ ਵਿੱਚ। ਇਹ ਡੈਮੋਲਿਸ਼ 2019 ਦੀ ਵਿੰਟਰ ਵੈਕੇਸ਼ਨ ਦਸੰਬਰ ਵਿੱਚ ਹੋ ਗਿਆ ਸੀ। ਸਿੱਖੀ ਦਾ ਕੰਸੈਪਟ ਹੈਗਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਤੋਂ ਆਵਾ। ਸਾਡੇ ਲਈ ਨਾਨਕ ਮੱਠ ਦਾ ਜਾਂ ਮੰਗੂ ਮੱਠ ਦਾ ਹਰ ਕੋਨਾ ਸਾਡੇ ਲਈ ਪਵਿੱਤਰ ਹੈ ਤੇ ਨਾ ਕਿ ਉਹ ਇੰਨੀ ਜੀ ਜਗ੍ਹਾ। ਇਹਨਾਂ ਨੇ ਜੋ ਜਗ੍ਹਾ ਛੱਡੀ ਹੈ 8x8 ਦਾ ਕਮਰਾ, ਉਸ ਕਮਰੇ ਦੇ ਬੂਹੇ ਦੇ ਉੱਤੇ ਮੁਸ਼ਕਿਲ ਨਾਲ 5 ਜਾਂ 7 ਫੁੱਟ ਦੇ ਉੱਤੇ ਜਿੰਨੀ ਦੂਰ ਮੈਂ ਕਹਾਂ ਇੱਥੋਂ ਲੈ ਕੇ ਆ ਜਦ ਤੀਜੀ ਚੌਥੀ ਕੁਰਸੀ ਪਈ ਹੈ ਸਿਰਫ ਇੰਨੀ ਦੂਰ ਦੇ ਉੱਤੇ ਹੀ ਇਹਨਾਂ ਨੇ ਉਹਦੇ ਵਿੱਚ ਉਹ ਬਣਾ ਦਿੱਤਾ ਜੋ ਆਪਣਾ ਤੀਜੀ ਚੌਥੀ ਕੁਰਸੀ 'ਤੇ ਸੈਪਟਿਕ ਟੈਂਕ ਦਾ ਪਿਲਰ ਇੱਥੋਂ ਸਟਾਰਟ ਹੁੰਦਾ ਔਰ ਪਬਲਿਕ ਟਾਇਲਟ ਐਂਡ ਬਾਥ ਬਣਾ ਦਿੱਤੇ। ਉੜੀਸਾ ਸਰਕਾਰ ਨੇ ਇੱਕ ਝੂਠਾ ਦਾਅਵਾ ਪੇਸ਼ ਕਰਦੇ ਇਹਨਾਂ ਨੂੰ ਫਾਲਸ ਇਨਫੋਰਮੇਸ਼ਨ ਦਿੱਤੀ ਹੈ ਝੂਠੀ ਕਿ ਇਹ ਜਿਹੜਾ ਮੰਗੂ ਮੱਠ ਦੀ ਜ਼ਮੀਨ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਨਹੀਂ, ਇਹ ਮੰਦਰ ਅਥਾਰਟੀ ਦੀ ਜ਼ਮੀਨ ਹੈ। ਪਰ ਅੱਜ ਜਿੰਨਾ ਵੀ ਬਣਿਆ ਜਿੱਥੇ ਬਣਿਆ ਅੱਜ ਤੱਕ ਕਾਰਵਾਈ ਨੂੰ ਰੋਕਣ ਦੇ ਆਦੇਸ਼ ਦੇ ਦਿੱਤੇ ਗਏ, ਉਹ ਆਰਡਰ ਪਾਸ ਕਰ ਦਿੱਤੇ ਗਏ ਔਰ ਨਾਲ ਹੀ ਇਹ ਗੁਰੂ ਨਾਨਕ ਦੇਵ ਜੀ ਦੀ ਜ਼ਮੀਨ ਇਹ ਦਾਅਵਾ ਪੁਖਤਾ ਕਰ ਦਿੱਤਾ ਕਿ ਇਹ ਜ਼ਮੀਨ ਗੁਰੂ ਨਾਨਕ ਦੀ ਹੈ, ਇਸ ਨੂੰ ਉੜੀਸਾ ਸਰਕਾਰ ਨਹੀਂ ਲੈ ਸਕਦੀ। ਸੰਗਤ ਜਿਸ ਤਰੀਕੇ ਨਾਲ ਅੱਜ ਅਸੀਂ ਉਚੇਚਾ ਪਹੁੰਚੇ ਹੈ ਕਿਸੇ ਇਕਬਾਲ ਸਿੰਘ ਲਾਲਪੁਰਾ ਦੇ ਆਫਿਸ ਦੇ ਵਿਚਕਾਰ ਮਾਈਨੋਰਿਟੀ ਕਮਿਸ਼ਨ ਆਫ ਇੰਡੀਆ ਦੇ ਵਿਚਕਾਰ ਜਿਸ ਮਸਲੇ ਦੇ ਲਈ ਤੁਸੀਂ ਇੰਟਰਵਿਊ ਦੇਖ ਚੁੱਕੇ ਹੈਗੇ ਸਾਰੇ ਇਕਬਾਲ ਸਿੰਘ ਲਾਲਪੁਰਾ ਦੇ ਨਾਲ ਕਿ ਗੁਰਦੁਆਰਾ ਮੰਗੂ ਮੱਠ ਢਾਹ ਢੇਰੀ ਕਰ ਦਿੱਤਾ ਗਿਆ। ਗੁਰੂ ਨਾਨਕ ਦੇਵ ਜੀ ਦਾ ਸਾਡਾ ਇਤਿਹਾਸਕ ਗੁਰਦੁਆਰਾ ਬਕਾਇਦਾ ਸਿਸਟਮੈਟਿਕਲੀ ਕਹੀਏ ਪਿਛਲੇ ਕੁਝ ਸਾਲਾਂ ਤੋਂ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ। ਪਹਿਲੇ ਗੁਰਦੁਆਰਾ ਅਗਰ ਅਸੀਂ ਗੱਲ ਕਰਦੇ ਹੈਗੇ ਹਾਂ ਗਿਆਨ ਗੁਦੜੀ ਹਰਿਦੁਆਰ, ਉਸ ਤੋਂ ਬਾਅਦ ਦੂਸਰਾ ਗੁਰਦੁਆਰਾ ਡੋਂਗਮਰ ਸਾਹਿਬ, ਤੀਜਾ ਹੁਣ ਟਾਰਗੇਟ ਹੋਇਆ ਗੁਰਦੁਆਰਾ ਮੰਗੂ ਮੱਠ। ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਕਿਤੇ ਨਾ ਕਿਤੇ ਟਾਰਗੇਟ ਕੀਤਾ ਜਾ ਚੁੱਕਾ ਹੈਗਾ ਔਰ ਪੂਰੇ ਵਰਲਡ ਦੇ ਬੈਠੇ ਹੋਏ ਸਿੱਖ ਇੱਕੋ ਚੀਜ਼ ਦੇਖ ਰਹੇ ਨੇ ਸੋਸ਼ਲ ਮੀਡੀਆ 'ਤੇ ਬੈਠ ਕੇ ਕਿ ਜਿੱਥੇ ਇਸ ਦੇਸ਼ ਦੇ ਅੰਦਰ ਹਿੰਦੂ ਰਾਸ਼ਟਰੀਆਂ ਗੱਲਾਂ ਚੱਲ ਰਹੀਆਂ ਨੇ, ਦੂਜੇ ਪਾਸੇ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ। ਸਰਕਾਰਾਂ ਦੇ ਕਬਜ਼ੇ ਨੇ ਡਿਮੋਲਿਸ਼ ਕਰਕੇ ਲੈਟਰਿਨ ਬਾਥਰੂਮ ਬਣਾਏ ਜਾ ਰਹੇ ਨੇ। ਬੜਾ ਵੱਡਾ ਮਸਲਾ ਹੈਗਾ ਤੇ ਅੱਜ ਇਸ ਮਸਲੇ ਦੇ ਉੱਤੇ ਮਾਈਨੋਰਿਟੀ ਕਮਿਸ਼ਨ ਆਫ ਇੰਡੀਆ ਨੇ ਬਕਾਇਦਾ ਇੱਕ ਹਾਇਰਿੰਗ ਸੱਦੀ ਸੀ, ਕੇਸ ਦੀ ਸੁਣਵਾਈ ਕਰਨੀ ਸੀ ਜਿਹਦੇ 'ਚ ਪਟੀਸ਼ਨਰ ਅਜਮੇਰ ਸਿੰਘ ਵੀ ਪਹੁੰਚੇ ਸਨ ਤੇ ਦੂਸਰੇ ਉਹਨਾਂ ਦੇ ਨਾਲ ਸੁਪਰੀਮ ਕੋਰਟ ਦੇ ਅੰਦਰ ਰੀਟ ਪਾਉਣ ਵਾਲੇ ਵਿੱਕੀ ਥੋਮਸ ਦੀ ਗੱਲ ਕਰ ਲਈਏ ਤੇ ਜਿਹੜੇ ਉੱਥੇ ਮੰਗੂ ਮੱਠ ਦੇ 'ਚ ਉੱਥੇ ਇੱਕ ਹੋਰ ਜਿਹੜਾ ਗੁਰਦੁਆਰਾ ਹੈਗਾ ਉਸ ਗੁਰਦੁਆਰੇ ਦੇ ਜਗਦੀਪ ਸਿੰਘ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਜੋ ਪੇਸ਼ ਹੋਏ ਸਨ ਉਹ ਇਸ ਵੇਲੇ ਇੱਥੇ ਪਹੁੰਚੇ ਔਰ ਕਮਾਲ ਦੀ ਗੱਲ ਉੜੀਸਾ ਸਰਕਾਰ ਦੇ ਸੈਕਟਰੀਏਟ ਅੱਜ ਨਹੀਂ ਪਹੁੰਚੇ। ਕੀ ਸਾਰਾ ਮਸਲਾ ਹੈਗਾ ਅਸੀਂ ਅਜਮੇਰ ਸਿੰਘ ਨਾਲ ਵੀ ਗੱਲ ਕਰਦੇ ਹੈਗੇ ਹਾਂ ਤੇ ਜਿਹੜੇ ਵਕੀਲ ਇੱਥੇ ਪਹੁੰਚੇ ਹੋਏ ਨੇ ਅਸੀਂ ਇਹਨਾਂ ਨਾਲ ਪਹਿਲੇ ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂਝ ਕਰਨੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਨਾਲ ਸਰ ਤੁਸੀਂ ਅੱਜ ਪਹੁੰਚੇ ਹੈਗੇ ਜਗਦੀਪ ਸਿੰਘ ਉਹਨਾਂ ਦੇ ਬਿਹਾਫ ਦੇ ਉੱਤੇ, ਤੁਹਾਡਾ ਅੱਜ ਕੀ ਕਹਿਣਾ ਹੈਗਾ? ਅੱਜ ਉਹ ਉੜੀਸਾ ਵੱਲੋਂ ਤਾਂ ਖੈਰ ਕੋਈ ਪਹੁੰਚਿਆ ਹੀ ਨਹੀਂ ਹੈਗਾ ਸਰਕਾਰ ਦੇ ਵੱਲੋਂ, ਤੁਹਾਡਾ ਕੀ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਗਜੀਤ ਸਿੰਘ ਵਨ ਆਫ ਦੀ ਪਟੀਸ਼ਨਰ। ਮਹਾਰਾਜ ਇੱਦਾਂ ਹੈਗਾ ਜੀ ਕਿ ਜੋ ਉੜੀਸਾ ਦੇ ਅੰਦਰ ਆਪਣੇ ਜਗਦੀਪ ਸਿੰਘ ਜੀ ਹੈਗੇ ਨੇ ਉਹ ਫਿਲਹਾਲ ਜਿਹੜੇ ਹੈ ਨੀਅਰ ਅਬਾਊਟ 17 ਸਾਲ ਤੋਂ ਹੋਣੇ ਆ ਇੱਕ ਸਮਝ ਲਓ ਕਿ ਇਹ ਮੋਰਚਾ ਹੀ ਚੱਲ ਰਿਹਾ ਸਾਡਾ ਅਤੇ ਹੁਣ ਉਹਨਾਂ ਨੇ ਮਤਲਬ ਜਿੱਤ ਹਾਸਿਲ ਕੀਤੀ ਹੈ ਬੋਲੀ ਮੱਠ ਦੀ ਔਰ ਉਹ ਦਾਸ ਜੀ ਸੇਵਾ ਵੀ ਕਰ ਰਹੇ ਨੇ 5 ਸਾਲ ਹੋ ਗਏ ਉਹਨਾਂ ਨੂੰ ਜਿੱਤੇ ਹੋਏ। ਅਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਇਹ ਵਾਲਾ ਜਿਹੜਾ ਨਵਾਂ ਹੁਣ ਕੇਸ ਹੋਇਆ ਇਹ ਅਸੀਂ ਫਾਈਲ ਕੀਤਾ ਹੈ ਅਤੇ ਬਾਕੀ ਜੋ ਆਪਣਾ ਐਡਵੋਕੇਟ ਸਾਹਿਬ ਦੀ ਡਿਟੇਲਸ ਦੱਸਣਗੇ ਸਾਰੀ ਕੀ ਹੈ ਕੀ ਨਹੀਂ। ਗੁਰੂ ਸਾਹਿਬ ਬਖਸ਼ਿਸ਼ ਕਰਨ, ਮੋਰਚਾ ਫਤਿਹ ਹੋਏ ਅਤੇ ਆਪਣੇ ਸਿੱਖ ਜਿਹੜੇ ਹੈਗੇ ਨੇ ਉੱਥੇ ਦੁਬਾਰਾ ਜਾਣ। ਮੈਂ ਚਾਹੁੰਦਾ ਪ੍ਰਕਾਸ਼ ਹੋ ਜਾਏ ਉੱਥੇ ਗੁਰੂ ਸਾਹਿਬ ਦਾ ਬਿਰਾਜਮਾਨ ਹੋ ਜਾਣ ਅਤੇ ਉਧਰ ਸਾਰਾ ਸ਼ੁਰੂ ਹੋ ਜਾਏ ਕੰਮ। ਬਿਲਕੁਲ ਹਰ ਸਿੱਖ ਇਹੋ ਚਾਹੁੰਦਾ ਹੈਗਾ ਕਿ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਿਕ ਗੁਰਦੁਆਰਾ ਜੋ ਢਾਹ ਢੇਰੀ ਕਰ ਦਿੱਤਾ ਗਿਆ ਹੈਗਾ ਉਹਦੇ 'ਤੇ ਦੁਬਾਰਾ ਸਿੱਖਾਂ ਦਾ ਜਿਹੜਾ ਕਬਜ਼ਾ ਹੈਗਾ ਉਹ ਵਾਪਸ ਆ ਜਾਏ, ਸਿੱਖਾਂ ਦੇ ਕੋਲ ਆ ਜਾਏ। ਹਾਲਾਂਕਿ ਸਾਡੀਆਂ ਧਾਰਮਿਕ ਸੋ ਕਾਰਡ ਧਿਰਾਂ ਸਾਡੀਆਂ ਕਮੇਟੀਆਂ ਦੀ ਗੱਲ ਕਰ ਲਈਏ, ਸਾਡੀਆਂ ਪੰਥਕ ਜਥੇਬੰਦੀਆਂ ਇਹ ਸਾਰੇ ਮਸਲੇ ਦੇ ਉੱਤੇ ਸਾਇਲੈਂਟ ਨੇ, ਬੜਾ ਵੱਡਾ ਕੁਐਸਚਨ ਮਾਰਕ ਖੜਾ ਕਰਦੀਆਂ ਨੇ। ਵਕੀਲ ਸਾਹਿਬ ਜਿਹੜੇ ਇੱਥੇ ਕੇਸ ਲੜ ਰਹੇ ਨੇ ਮੈਂ ਉਹਨਾਂ ਨਾਲ ਗੱਲ ਕਰਨਾ, ਪੰਜਾਬੀ 'ਚ ਗੱਲ ਕਰਾਂ ਹਿੰਦੀ 'ਚ ਗੱਲ ਕਰਾਂ ਜੀ? ਦੋਨੋਂ ਵਿੱਚ ਕਰ ਲਿਓ। ਦੋਨੋਂ ਹੀ ਕਰ ਰਹੇ। ਤੁਹਾਡਾ ਪੂਰਾ ਨਾਮ? ਮੇਰਾ ਨਾਮ ਹੈ ਐਡਵੋਕੇਟ ਵਾਸੂ ਕਰੇਜਾ। ਵਾਸੂ ਜੀ ਜਿਸ ਤਰੀਕੇ ਨਾਲ ਕੇਸ ਹੈ ਤੁਹਾਡੇ ਵੱਲੋਂ ਔਨ ਪੇਪਰਸ, ਮੈਂ ਵਰਬਲੀ ਗੱਲਾਂ ਦੀ ਗੱਲ ਨਹੀਂ ਕਰਾਂਗਾ, ਔਨ ਪੇਪਰਸ ਤੁਹਾਡੀ ਕੀ ਡਿਮਾਂਡ ਹੈ? ਸਾਡੀ ਇਹੀ ਡਿਮਾਂਡ ਹੈ ਜਿਹੜਾ ਗੁਰਦੁਆਰਾ ਇਹਨਾਂ ਨੇ ਢਾਇਆ ਹੈ, ਜਿਹੜਾ ਗੁਰਦੁਆਰਾ ਸਾਹਿਬ ਇਹਨਾਂ ਨੇ ਡਿਮੋਲਿਸ਼ ਕੀਤਾ ਹੈ ਉਸ ਨੂੰ ਰੀਸਟੋਰ ਕੀਤਾ ਜਾਏ। ਕਿਉਂਕਿ ਜੇ ਕੌਨਸਟੀਟਿਊਸ਼ਨ ਜੇ ਸੰਵਿਧਾਨ ਇਸ ਚੀਜ਼ ਨੂੰ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਵੀ ਗੱਲ ਲਿਖੀ ਗਈ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਖੁਦ ਹੀ ਇੱਕ ਲਿਵਿੰਗ ਪਰਸਨ ਹੈ, ਜੁਰਿਸਡਿਕਸ਼ਨਲ ਪਰਸਨ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਵੀ ਗੱਲਾਂ ਲਿਖੀ ਗਈ ਹੈ ਉਹ ਵੀ ਰਿਐਲਿਟੀ ਹੀ ਹੋਈ। ਅਤੇ ਜਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਲਿਖਿਆ ਹੈ ਕਿ ਜਿੱਥੇ ਜਿੱਥੇ ਬਾਬਾ ਜੀ ਪੈਰ ਧਰੇ मतलब जहाँ जहाँ बाबा जी गए हैं वो
ਜੋ ਪਲੇਸ ਹੈ ਉਹ ਹੋਲੀ ਪਲੇਸ ਬਣ ਚੁੱਕਿਆ ਹੈ ਤੇ ਉਸ ਨੂੰ ਤੁਸੀਂ ਡਿਮੋਲਿਸ਼ ਕਿਵੇਂ ਕਰ ਸਕਦੇ ਹੋ? ਤੇ ਸਾਡਾ ਕਲੇਮ ਇਹੀ ਹੈ ਕਿ ਤੁਸੀਂ ਜਿਹੜਾ ਗੁਰਦੁਆਰਾ ਤੁਸੀਂ ਢਾਇਆ ਹੈ 500 ਸਾਲ ਪੁਰਾਣਾ, ਉਸ ਨੂੰ ਰੀਸਟੋਰ ਕਰਿਓ ਤੇ ਉਸ ਨੂੰ ਇੱਕ ਹੋਲੀ ਪਲੇਸ ਦਾ ਦਰਜਾ ਦਿਆ ਜਾਏ। ਬਸ ਜੀ ਪਟੀਸ਼ਨ ਤੁਸੀਂ ਕਦੋਂ ਫਾਈਲ ਆਪਾਂ ਪਹਿਲੀ ਪਟੀਸ਼ਨ ਫਾਈਲ ਕੀਤੀ ਸੀ 12 ਦਸੰਬਰ 2022 ਨੂੰ। 12 ਦਸੰਬਰ। ਗੁਰਦੁਆਰਾ ਡਿਮੋਲਿਸ਼ ਕਦੋਂ? ਗੁਰਦੁਆਰਾ ਜਿਹੜਾ ਮੇਰੀ ਨੌਲੇਜ 'ਚ ਆਇਆ ਸੀ ਉਹ ਆਇਆ ਸੀ 9 ਦਸੰਬਰ 2022 ਨੂੰ। ਯਾਨੀ ਕਿ ਤੁਹਾਡੇ ਕਹਿੰਦਾ ਮਤਲਬ ਗੁਰਦੁਆਰਾ ਡਿਮੋਲਿਸ਼ ਹੋਣ ਦੇ ਅਗਲੇ ਦਿਨ ਤੁਸੀਂ ਕੀ ਕਹਿੰਦੇ ਨੇ ਪਟੀਸ਼ਨ ਫਾਈਲ ਕੀਤੀ ਸੀ। ਤੁਹਾਡੇ ਜਿਹੜੇ ਮੇਨ ਦੋ ਨੁਮਾਇੰਦੇ ਕਹਿ ਲਈਏ ਤੁਹਾਡੇ ਪਟੀਸ਼ਨ ਜੋ ਤੁਸੀਂ ਕਹਿ ਰਹੇ ਹੈਗੇ ਹੋ, ਵਿੱਕੀ ਥਾਮਸ ਦੀ ਗੱਲ ਕਰ ਲਈਏ, ਜਗਦੀਪ ਸਿੰਘ, ਦੋਨੋਂ ਕਿਉਂ ਨਹੀਂ ਮੌਜੂਦ? ਜਿਹੜਾ ਲੈਟਰ ਹੈ ਮਾਈਨੋਰਟਰੀਜ਼ ਕਮਿਸ਼ਨ ਦਾ ਉਹ ਉਹਨਾਂ ਨੂੰ ਸੁਬਾ ਹੀ ਮਿਲਿਆ ਹੈ ਤੇ ਉਹ ਇੱਕ ਤੇ ਉੜੀਸਾ 'ਚ ਰਹਿੰਦੇ ਨੇ ਤੇ ਇੱਕ ਮਹਾਰਾਸ਼ਟਰ 'ਚ ਰਹਿੰਦੇ ਨੇ ਤੇ ਟਰਾਂਸਪੋਰਟ ਜਿਹੜਾ ਸੀ, ਟਰੈਵਲ ਜਿਹੜਾ ਸੀ ਉਹ ਇੱਕ ਦਿਨ 'ਚ ਪੋਸੀਬਲ ਨਹੀਂ ਸੀ, ਪਰ ਜਿਹੜੀ ਨੈਕਸਟ ਸ਼ੇਅਰਿੰਗ ਡੇਟ ਹੈ ਉਹਦੇ ਵਿੱਚ ਉਹ ਖੁਦ ਜੋ ਹੈ ਪਰਸਨਲੀ ਪ੍ਰੈਜ਼ੈਂਟ ਹੋਣਗੇ। ਬਸ ਜੀ ਗੱਲ ਕਰੀਏ ਤੁਹਾਡਾ, ਮੈਂ ਇਸ ਗੱਲ ਦੇ ਉੱਤੇ ਤਾਕਫ ਨਹੀਂ ਕਰਦਾ ਹੈਗਾ, ਤੁਸੀਂ ਕਹਿੰਦੇ ਹੋ ਕਿ ਟਰੈਵਲਿੰਗ ਪੋਸੀਬਲ ਨਹੀਂ ਹੈ। ਵਿੱਕੀ ਥਾਮਸ ਦਾ ਮੈਂ ਕਈ ਵਾਰ ਇੰਟਰਵਿਊ ਕਰ ਚੁੱਕਾ ਇਸ ਮਸਲੇ, ਹਰ ਜਗ੍ਹਾ ਤੋਂ ਤੇ ਬਾਈ 에ਅਰ ਪਹੁੰਚ ਜਾਂਦੇ ਨੇ, ਕਿ ਦਿੱਲੀ ਤੋਂ ਬੰਬੇ ਆਉਣ ਦੇ ਲਈ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਜਾਂ ਤੁਹਾਨੂੰ ਲੱਗਦਾ ਹੈਗਾ ਕਿ ਟਰੈਵਲਿੰਗ ਦੇ ਅੰਦਰ ਕਈ ਦਿਨ ਲੱਗ ਜਾਣੇ ਸਨ? ਦੇਖिए ਜਿਹੜਾ ਟਰੈਵਲ ਐਕਸਪੈਂਸਿਸ ਹੈ ਜਾਂ ਜਿਹੜੀ ਟਿਕਟ ਅਰੇਂਜ ਕਰਨੀ ਹੁੰਦੀ ਹੈ, ਜੇ ਸਾਨੂੰ ਸਵੇਰ 11-12 ਵਜੇ ਇਹ ਲੈਟਰ ਮਿਲਿਆ ਤੇ 3 ਵਜੇ ਸਾਨੂੰ ਪੇਸ਼ ਹੋਣਾ ਸੀ, ਬੰਬੇ ਤੋਂ ਦਿੱਲੀ ਦੀ ਫਲਾਈਟ 2-2.5 ਘੰਟੇ ਦੀ ਹੁੰਦੀ ਹੈ ਤੇ ਸਭ ਕੁਝ ਮੈਨੇਜ ਕਰਨਾ, ਇੱਕ ਟਿਕਟ ਬੁੱਕ ਕਰਾਣਾ, ਕਿਉਂਕਿ ਐਟ ਅ ਟਾਈਮ ਜਿਹੜੀ ਟਿਕਟ ਹੈ ਉਹ ਮੈਕਸਿਮਮ 15-20 ਹਜ਼ਾਰ ਤੋਂ ਘੱਟ ਦੀ ਨਹੀਂ ਮਿਲੇਗੀ। ਤੁਹਾਨੂੰ ਮਾਈਨੋਰਿਟੀ ਕਮਿਸ਼ਨ ਨੇ ਲੈਟਰ ਅੱਜ ਸਵੇਰੇ ਲੈਟਰ ਮਿਲਿਆ ਹੈ ਤੇ ਸਾਡੇ ਕੋਲੋਂ ਰਿਸੀਵਿੰਗ ਦਾ ਪ੍ਰੂਫ ਵੀ ਹੈ। ਬਿਲਕੁਲ ਜੀ, ਬੜਾ ਵੱਡਾ ਸਵਾਲ ਹੈ। ਫਿਰ ਕਿਤੇ ਨਾ ਕਿਤੇ ਮਾਫ ਕਰਨਾ ਹੈ, ਸਵਾਲ ਮਾਈਨੋਰਿਟੀ ਕਮਿਸ਼ਨ ਦੇ ਉੱਤੇ ਹੀ ਖੜਾ ਹੋ ਜਾਂਦਾ ਹੈਗਾ ਕਿ ਜਿਹੜੇ ਮੇਨ ਪਟੀਸ਼ਨਰ ਨੇ ਅਜਮੇਰ ਸਿੰਘ ਰੰਧਾਵਾ, ਉਹਨਾਂ ਨੂੰ ਅੱਜ ਤੋਂ 5 ਦਿਨ ਪਹਿਲੇ, ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ 5 ਦਿਨ ਪਹਿਲੇ ਪਤਾ ਸੀ ਕਿ 13 ਤਰੀਕ ਅਸੀਂ ਇੱਥੇ ਹਾਜ਼ਰ ਹੋਣਾ ਹੈਗਾ ਮਾਈਨੋਰਿਟੀ ਕਮਿਸ਼ਨ ਹੀ, ਕਿਉਂਕਿ ਐਜ਼ ਏ ਪਟੀਸ਼ਨਰ ਅਜਮੇਰ ਸਿੰਘ ਰੰਧਾਵਾ ਦੇ ਨਾਲ ਦਾਸ ਵੀ ਇੱਥੇ ਮੌਜੂਦ ਹੈਗਾ ਸੀ ਉਸ ਪੂਰੀ ਸੁਣਵਾਈ ਦੇ ਅੰਦਰ, ਜਿਹਦੇ 'ਚ ਉੜੀਸਾ ਦੀ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਹਾਜ਼ਰ ਨਹੀਂ ਹੋਇਆ। ਤੇ ਇਹਨਾਂ ਨੂੰ ਅੱਜ ਸਵੇਰੇ 10-11 ਵਜੇ ਜੋ ਕਹਿ ਰਹੇ ਹੈਗੇ ਨੇ, ਕਿਤੇ ਨਾ ਕਿਤੇ ਇੱਕ ਸਵਾਲ ਖੜਾ ਹੁੰਦਾ ਹੈਗਾ ਕਿ ਆਖਿਰ ਸਿੱਖਾਂ ਦੇ ਨਾਲ ਇਹ ਕੰਮ ਕਿਉਂ ਹੁੰਦਾ। ਸਾਡੇ ਨਾਲ ਅਜਮੇਰ ਸਿੰਘ ਰੰਧਾਵਾ ਵੀ ਜੁੜ ਚੁੱਕੇ ਨੇ, ਫਤਿਹ ਦੀ ਸਾਂਝ ਪਾਉਂਦੇ ਹਾਂ। ਅਜਮੇਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, ਆ ਸਾਰੇ ਮੈਟਰ ਦੇ ਉੱਤੇ ਤੁਹਾਡਾ ਕੀ ਕਹਿਣਾ? ਇਹ ਸਾਰਾ ਮੈਟਰ ਵੈਸੇ ਤਾਂ ਮੈਂ ਪੈਟੀਸ਼ਨ ਫਾਈਲ ਕੀਤੀ ਸੀ 2019 ਦੇ ਵਿੱਚ, ਸਤੰਬਰ ਵਿੱਚ ਕੀਤੀ ਸੀ, 20 ਸਤੰਬਰ ਨੂੰ, ਮੰਗੂ ਮੱਠ ਟੁੱਟਣ ਤੋਂ ਪਹਿਲੇ। ਮੰਗੂ ਮੱਠ 2019 ਵਿੱਚ ਟੁੱਟਿਆ ਸੀ, ਨਾ ਕਿ ਹੁਣ 22 ਦੇ ਵਿੱਚ। ਇਹ ਡੈਮੋਲਿਸ਼ 2019 ਦੀ ਵਿੰਟਰ ਵੈਕੇਸ਼ਨ ਦਸੰਬਰ ਵਿੱਚ ਹੋ ਗਿਆ ਸੀ। ਇਸ ਦੇ ਬਾਅਦ ਅਗਲੇ ਸਾਲ ਵਿੰਟਰ ਵੈਕੇਸ਼ਨ ਦੇ, ਸੁਪਰੀਮ ਕੋਰਟ ਦੀ ਵਿੰਟਰ ਵੈਕੇਸ਼ਨ ਦੇ ਵਿੱਚ ਉੜੀਸਾ ਸਰਕਾਰ ਨੇ ਇਸ ਦੇ ਨਾਲ ਹੀ ਪੰਜਾਬੀ ਮੱਠ, ਜਿਸ ਨੂੰ ਨਾਨਕ ਮੱਠ ਵੀ ਕਹਿੰਦੇ ਆ, ਉਹ ਡੈਮੋਲਿਸ਼ ਕਰ ਦਿੱਤਾ ਸੀ, ਉਸ ਦੀ ਜ਼ਮੀਨ ਵੀ ਕਬਜ਼ੇ ਵਿੱਚ ਲੈ ਲਈ। ਹੁਣ 2022 ਦੇ ਐਂਡ ਵਿੱਚ, ਨਵੰਬਰ ਦਸੰਬਰ ਵਿੱਚ, ਇਹਨਾਂ ਨੇ ਇਸ ਜਗ੍ਹਾ ਦੇ ਉੱਤੇ ਮੰਗੂ ਮੱਠ ਦੇ ਜਿਹੜੀ ਜਗ੍ਹਾ ਜਿਹਨੂੰ ਕਹਿੰਦੇ ਆ ਗੱਦੀ ਘਰ ਕਹਿੰਦੇ ਆ, ਸਾਡੇ ਘਰ ਗੱਦੀ ਘਰ ਦਾ ਮਤਲਬ ਹੁੰਦਾ ਜਿੱਥੇ ਮੂਰਤੀ ਰੱਖੀ ਹੁੰਦੀ ਹੈ, ਉਸ ਪੂਜਾ ਸਥਲ ਜਿਹੜਾ ਸਾਡੇ ਸਿੱਖੀ ਵਿੱਚ ਇਸ ਦਾ ਕੰਸੈਪਟ ਨਹੀਂ ਹੈ। ਸਿੱਖੀ ਦਾ ਕੰਸੈਪਟ ਹੈਗਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੋ ਆਵਾ। ਸਾਡੇ ਲਈ ਨਾਨਕ ਮੱਠ ਦਾ ਜਾਂ ਮੰਗੂ ਮੱਠ ਦਾ ਹਰ ਕੋਨਾ ਸਾਡੇ ਲਈ ਪਵਿੱਤਰ ਹੈ, ਤੇ ਨਾ ਕਿ ਉਹ ਇੰਨੀ ਜਿਹੀ ਜਗ੍ਹਾ। ਪਰ ਇਹਨਾਂ ਨੇ ਜੋ ਜਗ੍ਹਾ ਛੱਡੀ ਹੈ 8x8 ਦਾ ਕਮਰਾ, ਉਸ ਕਮਰੇ ਦੇ ਬੂਹੇ ਦੇ ਉੱਤੇ ਮੁਸ਼ਕਿਲ ਨਾਲ 5 ਜਾਂ 7 ਫੀਟ ਦੇ ਉੱਤੇ, ਜਿੰਨੀ ਦੂਰ ਮੈਂ ਕਹਾਂ ਇੱਥੋਂ ਲੈ ਕੇ ਆ ਜ਼ਿਆਦਾ ਤੀਜੀ ਜਾਂ ਚੌਥੀ ਕੁਰਸੀ ਪਈ ਹੈ, ਸਿਰਫ ਇੰਨੀ ਦੂਰ ਦੇ ਉੱਤੇ ਹੀ ਇਹਨਾਂ ਨੇ ਉਹਦੇ ਵਿੱਚ ਉਹ ਬਣਾ ਦਿੱਤਾ, ਜੋ ਆਪਣਾ ਤੀਜੀ ਚੌਥੀ ਕੁਰਸੀ ਦੇ ਉੱਤੇ ਸੈਪਟਿਕ ਟੈਂਕ ਦਾ ਪਿਲਰ ਇੱਥੋਂ ਸਟਾਰਟ ਹੁੰਦਾ, ਔਰ ਪਬਲਿਕ ਟਾਇਲਟ ਐਂਡ ਬਾਥ ਬਣਾ ਦਿੱਤੇ, ਜਿਸ ਦੀ ਮੈਂ ਕੰਪਲੇਂਟ ਇੱਥੇ ਮਾਈਨੋਰਿਟੀ ਕਮਿਸ਼ਨ ਵਿੱਚ ਕੀਤੀ। ਸੁਪਰੀਮ ਕੋਰਟ ਵੀ ਗਿਆ ਸੀ, ਅਰਜੈਂਟ ਹੀਅਰਿੰਗ ਵਾਸਤੇ ਅਪਲਾਈ ਕੀਤਾ ਸੀ। ਸੁਪਰੀਮ ਕੋਰਟ ਦੀ ਐਪਲੀਕੇਸ਼ਨ ਪਾਈ ਸੀ ਮੈਂ 4 ਜਨਵਰੀ ਨੂੰ, ਇਸੇ ਸਾਲ 4 ਜਨਵਰੀ ਤੋਂ ਲੈ ਕੇ ਮੇਰੀ ਅੱਜ ਤੱਕ ਸੁਣਵਾਈ ਨਹੀਂ ਹੋ ਸਕੀ, ਜਦ ਕਿ ਮੈਂ ਅਰਜੈਂਟ ਹੀਅਰਿੰਗ ਵਾਸਤੇ ਮੈਂਸ਼ਨ ਵੀ ਕੀਤੀ, ਸਭ ਕੁਝ ਕੀਤਾ, ਪਰ ਅਨਫੋਰਚੂਨੇਟਲੀ ਸੁਪਰੀਮ ਕੋਰਟ ਵਿੱਚ ਸੁਣਵਾਈ ਨਹੀਂ ਹੋਈ। ਨਾਲ ਹੀ ਮੈਂ ਇੱਧਰ ਨੈਸ਼ਨਲ ਕਮਿਸ਼ਨਰ ਫॉर ਮਾਈਨੋਰਿਟੀਜ਼ ਦੇ ਵਿੱਚ ਮੈਂ ਇਹਨਾਂ ਨੂੰ ਕੰਪਲੇਂਟ ਕੀਤੀ। ਇਹਨਾਂ ਨੇ ਇਨੀਸ਼ੀਏਟਿਵ ਲਿਆ ਔਰ ਅੱਜ ਚੀਫ ਸੈਕਟਰੀ ਨੂੰ ਕਾਲ ਕੀਤਾ ਗਿਆ ਸੀ। ਚੀਫ ਸੈਕਟਰੀ ਰਿਸਪੋਂਡੈਂਟ ਉੜੀਸਾ ਸਰਕਾਰ ਨਹੀਂ ਆਈ। ਉੜੀਸਾ ਸਰਕਾਰ ਨੇ ਇੱਕ ਝੂਠਾ ਦਾਅਵਾ ਪੇਸ਼ ਕਰਦੇ ਇਹਨਾਂ ਨੂੰ ਫਾਲਸ ਇਨਫੋਰਮੇਸ਼ਨ ਦਿੱਤੀ ਹੈ, ਝੂਠੀ, ਕਿ ਇਹ ਜਿਹੜਾ ਮੰਗੂ ਮੱਠ ਦੀ ਜ਼ਮੀਨ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਨਹੀਂ, ਇਹ ਮੰਦਰ ਅਥਾਰਟੀ ਦੀ ਜ਼ਮੀਨ ਹੈ। ਇਸ ਦੇ ਜਵਾਬ ਵਿੱਚ ਮੈਂ ਅਥਾਰਟੀ ਦੇ ਜੂਰੀ ਦੇ ਅੱਗੇ, ਮੈਂ ਜੀ ਨੈਸ਼ਨਲ ਕਮਿਸ਼ਨ ਦੀ ਜਿਹੜੀ ਆਪਣੀ ਜੂਰੀ ਸੀ ਉਹਦੇ ਅੱਗੇ ਮੈਂ ਉਹ ਸਬੂਤ ਰੱਖਦੇ ਕਿ ਇਹ ਗੁਰੂ ਨਾਨਕ ਦੇ ਨਾਮ ਜ਼ਮੀਨ ਸੀਗੀ, ਕਿੰਨੀ ਜ਼ਮੀਨ ਸੀਗੀ, ਕੀ ਰਿਕਾਰਡ ਵਿੱਚ ਹੈ ਔਰ ਕਿਸ ਨੇ ਦਿੱਤੀ, ਪੂਰੀ ਰਿਕਾਰਡ ਮੈਂ ਇਹਨਾਂ ਨੂੰ ਸਾਹਮਣੇ ਦਿੱਤੇ। ਟੈਂਪਲ ਆਰਕਾਈਵ ਦੇ ਵਿੱਚ ਜਿਹੜੇ ਰਿਕਾਰਡ ਹੈਗੇ ਨੇ ਉਹ ਵੀ ਮੈਂ ਦੱਸ ਦਿੱਤੇ ਕਿ ਮੰਦਰ ਦੇ ਫਲਾਣੇ ਰਜਿਸਟਰ ਫਲਾਣੀ ਜਗ੍ਹਾ ਇਹਦਾ ਬਿਊਰਾ ਦਰਜ ਹੈਗਾ, ਸਾਰੇ ਰਿਕਾਰਡ ਦੇ ਦਿੱਤੇ। ਔਰ ਇਸ ਚੀਜ਼ ਤੋਂ ਇਹ ਲੋਕ ਸਹਿਮਤ ਹੋਏ ਕਿ ਇਹ ਜ਼ਮੀਨ ਗੁਰੂ ਨਾਨਕ ਦੀ ਹੈ ਔਰ ਇਹਨਾਂ ਨੇ ਆਪਣਾ ਆਰਡਰ ਪਾਸ ਕਰ ਦਿੱਤਾ ਹੈ ਅੱਜ। ਭਾਵੇਂ ਮੇਰੀ ਨਜ਼ਰ ਥੋੜ੍ਹਾ ਲੇਟ ਹੋਇਆ ਅੱਜ ਵੀ, ਕਿਉਂਕਿ ਸੈਪਟਿਕ ਟੈਂਕ ਤਾਂ ਇਹਨਾਂ ਨੇ ਬਣਾ ਹੀ ਲਿਆ। ਮੈਂ ਤਾਂ ਪਹਿਲਾਂ ਅਜੇ ਬਣਿਆ ਨਹੀਂ ਸੀ, ਮੈਂ ਉਦੋਂ ਕਾਰਵਾਈ ਸ਼ੁਰੂ ਕੀਤੀ ਸੀ, ਪਰ ਅੱਜ ਜਿੰਨਾ ਵੀ ਬਣਿਆ, ਜਿੱਥੇ ਬਣਿਆ ਅੱਜ ਤੱਕ ਕਾਰਵਾਈ ਇਹਨਾਂ ਨੂੰ ਰੋਕਣ ਦੇ ਆਦੇਸ਼ ਦੇ ਦਿੱਤੇ ਗਏ, ਉਹ ਆਰਡਰ ਪਾਸ ਕਰ ਦਿੱਤੇ ਗਏ। ਔਰ ਨਾਲ ਹੀ ਇੱਕ ਗੁਰੂ ਨਾਨਕ ਦੇਵ ਦੀ ਜ਼ਮੀਨ ਇਹ ਦਾਵਾ ਪੁਖਤਾ ਕਰ ਦਿੱਤਾ ਕਿ ਇਹ ਜ਼ਮੀਨ ਗੁਰੂ ਨਾਨਕ ਦੀ ਹੈ,
ਇਸ ਨੂੰ ਉੜੀਸਾ ਸਰਕਾਰ ਨਹੀਂ ਲੈ ਸਕਦੀ। ਇਹ ਮਾਈਨਰ ਇਹ ਇੱਕ ਬੜੀ ਵੱਡੀ ਗੱਲ ਹੈ। ਇਹ ਸਾਨੂੰ ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼ ਆਫ ਇੰਡੀਆ ਨੇ ਇਹ ਜਿਹੜਾ ਨਾ ਅਪਰੂਵ ਕਰ ਦਿੱਤਾ। ਇਹ ਇੱਕ ਬਾਕੀ ਦਾ ਹਿੱਸਾ ਅੱਗੇ ਇਸ ਕੇਸ ਵਿੱਚ ਕੀ ਕਾਰਵਾਈ ਹੁੰਦੀ ਹੈ ਉਹ ਬਾਅਦ ਦੀ ਗੱਲ ਹੋਏਗੀ, ਪਰ ਅੱਜ ਦੀ ਸਕਸੈਸ ਹੈਗੀ ਆ। ਹਾਂ, ਅਸੀਂ ਮੰਨਦੇ ਹਾਂ ਕਿ ਪਹਿਲੀ ਸਕਸੈਸ ਸਾਨੂੰ ਅੱਜ ਮਿਲੀ ਹੈ। ਬੜੇ ਸਾਰੇ ਸਵਾਲ ਖਤਮ ਹੁੰਦੇ ਨੇ, ਖੜੇ ਹੋ ਜਾਂਦੇ ਨੇ, ਮਾਫੀ ਚਾਹੁੰਦਾ ਗਲਤ ਲਫ਼ਜ਼ ਵਰਤ ਗਿਆ। ਬੜੇ ਸਾਰੇ ਸਵਾਲ ਇੱਥੇ ਖੜੇ ਹੁੰਦੇ ਨੇ। ਜੁਡੀਸ਼ਰੀ ਦੀ ਅਸੀਂ ਗੱਲ ਕਰਦੇ ਹਾਂ, ਜਦੋਂ ਕਹਿੰਦੇ ਨੇ ਕਿ ਲੀਡਰਾਂ ਦੀ ਗੱਲ ਕਰ ਲਈਏ, ਸਰਕਾਰਾਂ ਦੀ ਗੱਲ ਕਰ ਲਈਏ, ਜਨਤਾ ਦਾ ਭਰੋਸਾ ਟੁੱਟ ਜਾਂਦਾ ਹੈ ਤੇ ਕਿੱਥੇ ਨਾ ਕਿੱਥੇ ਅਦਾਲਤਾਂ ਦੇ ਉੱਤੇ ਨਿਆਂ ਦੀ ਉਮੀਦ ਹੁੰਦੀ ਹੈ। ਬਸ ਵੀ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਇਸ ਵਕਾਲਤ ਦੇ ਪੇਸ਼ੇ? ਮੈਨੂੰ 5 ਸਾਲ ਹੋ ਗਏ ਨੇ। 5 ਸਾਲ ਹੋ ਗਏ ਨੇ। ਮੇਰਾ ਸਿੱਧਾ ਜਿਹਾ ਸਵਾਲ ਹੈ, ਅਸੀਂ ਦੇਖਣਾ ਛੋਟੀ ਛੋਟੀ ਕੋਈ ਗੱਲ ਹੁੰਦੀ ਹੈ, ਕਿੱਥੇ ਕਰੋਨਾ ਦੀ ਗੱਲ ਕਰ ਲਈਏ, ਮੱਛਰਾਂ ਦਾ ਪ੍ਰਕੋਪ ਵੀ ਆ ਜਾਏ ਤਾਂ ਸੁਪਰੀਮ ਕੋਰਟ ਸੋ ਕਾਲਡ ਮੋਟੋ ਇਸ਼ੂ ਇੱਕ ਲੈ ਲੈਂਦੀ ਹੈਗੀ ਹੈ, ਸੈਲਫ ਇੱਕ ਡਿਸੀਜ਼ਨ, ਯਾਨੀ ਕਿ ਪਟੀਸ਼ਨਰ ਨਾ ਵੀ ਹੋਵੇ। ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਤੇ ਸੁਪਰੀਮ ਕੋਰਟ ਇਹ ਜਿਹੇ ਫੈਸਲੇ ਲੈਣ 'ਚ ਹਿਚਕਤਾਉਂਦੀ ਕਿਉਂ ਹੈ? ਤੁਹਾਨੂੰ ਕੀ ਲੱਗਦਾ? ਐਜ਼ ਏ ਲੀਗਲ ਮੈਨੂੰ ਰਿਪਲਾਈ ਚਾਹੀਦਾ, ਇਮੋਸ਼ਨਲ ਨਹੀਂ, ਕਿਉਂਕਿ ਕਾਨੂੰਨ ਦੇ ਅੰਦਰ ਭਾਵਨਾਵਾਂ ਦੀ ਕੋਈ ਕਦਰ ਨਹੀਂ ਹੈਗੀ ਹੈ। ਸੁਪਰੀਮ ਕੋਰਟ, ਤੁਹਾਡੀ ਨੌਲੇਜ ਹੈ ਕਿ ਸੁਪਰੀਮ ਕੋਰਟ ਨੇ ਕਦੀ ਸਿੱਖਾਂ ਦੇ ਨਾਲ ਹੋਈ ਬੇਇਨਸਾਫੀ ਦੇ ਉੱਤੇ ਸੋ ਕਾਲਡ ਮੋਟੋ ਕੋਈ ਐਕਸ਼ਨ ਲਿੱਤਾ ਹੋਵੇ? ਵੇਖੀਏ, ਜੇ ਆਪਾਂ ਗੱਲ ਕਰੀਏ ਕਿ ਕਿਸਾਨ ਅੰਦੋਲਨ ਦੇ ਵਿੱਚ ਵੀ ਫਾਰਮਰਸ ਪ੍ਰੋਟੈਸਟ ਦੇ ਦੌਰਾਨ ਲਖੀਮਪੁਰ ਇੰਸੀਡੈਂਟ ਬਹੁਤ ਵੱਡਾ ਇੰਸੀਡੈਂਟ ਹੋਇਆ ਸੀ, ਜਿਹਦੇ ਉੱਤੇ ਸਾਡੇ ਕਈ ਕਿਸਾਨ ਵੀ ਸ਼ਹੀਦ ਹੋਏ ਸੀ ਤੇ ਸਾਡੇ 4 ਕਿਸਾਨ ਅਰੈਸਟ ਵੀ ਹੋਏ ਸੀ ਤੇ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਨੇ ਬੇਲ ਦੇ ਦਿੱਤੀ ਸੀ, ਜਿੱਦਾਂ ਸੂਓ ਮੋਟੋ ਕੋਗਨੀਜ਼ੈਂਸ ਜਿਹੜਾ ਹੈ ਉਹ ਸੁਪਰੀਮ ਕੋਰਟ ਨੇ ਹੀ ਲਿੱਤਾ ਸੀ ਤੇ ਉਸ ਦੀ ਬੇਲ ਜਿਹੜੀ ਹੈ ਉਹ ਰੱਦ ਕੀਤੀ ਗਈ ਸੀ। तो ऐसा नहीं है कि सुप्रीम कोर्ट नहीं सुनती है, सुप्रीम कोर्ट सुनती है, सुप्रीम कोर्ट डिसीजन भी लेती है, क्योंकि हमने खुद 12 दिसंबर को ये केस फाइल किया था और हमारी हेयरिंग जो है वो 15 दिसंबर को सुनी गई थी, बल्कि 16 दिसंबर को कोर्ट जो है वो कॉल्ड ऑफ हो रहा था विंटर वेकेशंस में, बट हमारी हेयरिंग जो है वो सुनी गई थी और उसी के ऊपर हमने नोटिस भी इशू किया था उड़ीसा गवर्नमेंट को, जिसका हमारे पास रिप्लाई भी आया था एंडोवमेंट कमिश्नर के एंडोवमेंट कमिश्नर उड़ीसा के थ्रू हमारे पास रिप्लाई आया था कि हमें आपका नोटिस मिल गया और हम इसकी सैनिटी और इसका जो आपने मैटर लिखा है उसको हम मानते हैं और हम आपका जो एक गुरुद्वारा है उसमें ना उसको डिमोलिश करेंगे ना कुछ करेंगे। ਲੇਕਿਨ ਵਾਸੂ ਜੀ, ਗੁਰਦੁਆਰਾ ਤੇ ਡਿਮੋਲਿਸ਼ ਹੋ ਚੁੱਕਾ ਹੈਗਾ। ਗੁਰਦੁਆਰੇ ਦੀ ਉਸ ਜਗ੍ਹਾ ਦੇ ਉੱਤੇ ਟਾਇਲਟਸ ਬਣ ਗਏ ਨੇ। ਮੈਂ ਪੂਰੇ ਵਰਲਡ ਦੀ ਸਿੱਖ ਸੰਗਤਾਂ ਨੂੰ ਦੱਸ ਦਿਆਂ, ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਤੇ ਉਹ ਪਿਕਚਰਸ ਨਾਲੇ ਨਾਲ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਈਏ ਕਿ ਜਿਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਬਣਿਆ ਸੀ, ਅੱਜ ਉੱਥੇ ਟਾਇਲਟ ਬਾਥਰੂਮ ਬਣ ਗਏ ਨੇ। ਇਹ ਸਿੱਖਾਂ ਦਾ ਹਾਲ ਹੈ, ਸਿੱਖਾਂ ਦੇ ਇਤਿਹਾਸਿਕ ਗੁਰਦੁਆਰਿਆਂ ਦਾ ਹਾਲ ਹੈ। ਔਰ ਇਕਬਾਲ ਸਿੰਘ ਲਾਲਪੁਰਾ ਜੀ ਨਾਲ ਤਕਰੀਬਨ ਅੱਧੇ ਘੰਟੇ ਦਾ ਇੰਟਰਵਿਊ ਮੈਂ ਕਰਕੇ ਆ ਰਿਹਾ, ਜਿਹੜਾ ਤੁਸੀਂ ਦੇਖ ਚੁੱਕੇ ਹੋ। ਉਹਨਾਂ ਨੇ ਇੱਕ ਬਹੁਤ ਵਧੀਆ ਸਵਾਲ ਮੇਰੇ ਨਾਲ ਕੀਤਾ ਕਿ ਸਾਡੀਆਂ ਕਮੇਟੀਆਂ ਜਾਂ ਸਾਡੇ ਸੋ ਕਾਲਡ ਧਾਰਮਿਕ ਲੀਡਰਸ ਕਿੱਥੇ ਨੇ? ਇਹ ਸਵਾਲ ਅਸੀਂ ਤੁਹਾਡੇ ਲਈ ਵੀ ਛੱਡ ਕੇ ਜਾ ਰਹੇ ਹੈਗੇ ਹਾਂ। ਸਾਡੀ ਕੋਸ਼ਿਸ਼ ਹੈਗੀ ਸੀ ਕਿ ਇਸੇ ਵੱਡੇ ਮਸਲੇ ਦੇ ਉੱਤੇ ਕੋਈ ਕਮੇਟੀ ਇੱਥੇ ਮੌਜੂਦ ਨਹੀਂ ਹੈ, ਕੋਈ ਧਾਰਮਿਕ ਜਥੇਬੰਦੀ ਇੱਥੇ ਮੌਜੂਦ ਨਹੀਂ ਹੈ, ਕੋਈ ਸੋ ਕਾਲਡ ਇੰਡੀਅਨ ਜਾਂ ਪੰਜਾਬੀ ਜਾਂ ਕਿਸਾਨ ਮੋਰਚੇ ਵੇਲੇ ਸੈਂਕੜਿਆਂ ਦੀ ਗਿਣਤੀ ਦੇ ਅੰਦਰ ਵੈਬ ਚੈਨਲਸ, ਮੀਡੀਆ, ਪੰਜਾਬੀ ਮੀਡੀਆ ਖੜਾ ਹੋ ਗਿਆ ਸੀ। ਲੇਕਿਨ ਇੰਨੇ ਵੱਡੇ ਮਸਲੇ ਦੇ ਉੱਤੇ ਸਿਵਾਏ ਸਾਡੇ TV84 ਦੀ ਟੀਮ ਦੇ ਅੱਜ ਕੋਈ ਮੀਡੀਆ ਇਸ ਮਸਲੇ ਦੇ ਉੱਤੇ ਗੱਲ ਕਰਨ ਨੂੰ ਤਿਆਰ ਨਹੀਂ। ਇਹ ਸਵਾਲ ਅਸੀਂ ਤੁਹਾਡੇ ਸਾਰਿਆਂ ਦੇ ਲਈ ਛੱਡ ਕੇ ਜਾ ਰਹੇ ਹਾਂ। ਆਉਣ ਵਾਲੇ ਸਮੇਂ ਦੇ ਅੰਦਰ ਇਸ ਸਾਰੇ ਮਸਲੇ ਦੇ ਉੱਤੇ ਕੀ ਅਪਡੇਟ ਹੁੰਦੀ ਹੈ, ਮਾਈਨੋਰਿਟੀ ਕਮਿਸ਼ਨ ਵੱਲੋਂ, ਸਾਡੀਆਂ ਕਮੇਟੀਆਂ ਵੱਲੋਂ, ਸਾਡੇ ਜਥੇਬੰਦੀਆਂ ਦੇ ਵੱਲੋਂ, ਸੁਪਰੀਮ ਕੋਰਟ, ਹਾਈ ਕੋਰਟ ਕੀ ਡਿਸੀਜਨ ਲੈਂਦਾ ਹੈ? ਕਿਉਂਕਿ ਖਾਲੀ ਇਹ ਗੁਰਦੁਆਰਾ ਮੰਗੂ ਮੱਠ ਦਾ ਮੈਟਰ ਨਹੀਂ ਹੈਗਾ। ਇਹ ਮੈਟਰ ਗੁਰਦੁਆਰਾ ਗਿਆਨ ਗੋਦੜੀ ਦਾ ਹੈਗਾ, ਇਹ ਮੈਟਰ ਗੁਰਦੁਆਰਾ ਡੋਂਗਮਾਰ ਸਾਹਿਬ ਦਾ ਹੈਗਾ, ਇਹ ਗੁਰਦੁਆਰਾ ਮੰਗੂ ਮੱਠ ਦੇ ਇਲਾਵਾ ਜਿਸ ਸਿੱਖ ਕੌਮ ਨੇ ਇਸ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਹੋਵੇ, ਜਿਸ ਸਿੱਖ ਕੌਮ ਨੇ ਸਭ ਤੋਂ ਜ਼ਿਆਦਾ ਆਪਣੇ ਸਿਰ ਦੇ ਕੇ ਇਸ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ, ਉਹਨਾਂ ਦੇ ਸਭ ਤੋਂ ਵੱਡੇ ਰਹਿਬਰ ਪਹਿਲੇ ਗੁਰੂ ਨਾਨਕ ਦੇਵ ਪਾਤਸ਼ਾਹ, ਜਿਹਨੂੰ ਮਾਫ ਕਰਨਾ ਖਾਲੀ ਸਿੱਖ ਹੀ ਨਹੀਂ, ਨੌਨ ਸਿੱਖ ਵੀ ਬੜੀ ਇੱਜ਼ਤ ਨਾਲ ਪੂਜਦੇ ਹੈਗੇ ਨੇ। ਉਹਨਾਂ ਦੇ ਗੁਰਦੁਆਰਿਆਂ ਦਾ ਜੋ ਹਾਲ ਇੱਥੇ ਦੀਆਂ ਸਰਕਾਰਾਂ ਕਰ ਰਹੀਆਂ ਨੇ, ਅਸੀਂ BJP ਦੀ ਗੱਲ ਨਾ ਕਰੀਏ, ਅਸੀਂ ਕਾਂਗਰਸ ਦੀ ਗੱਲ ਨਾ ਕਰੀਏ, ਸਾਰਿਆਂ ਦੀ ਗੱਲ ਕਰਦੇ ਹਾਂ। ਸਰਕਾਰ ਦੇ ਅੰਦਰ ਜਿਹੜਾ ਵੀ ਆ ਜਾਂਦਾ ਉਹ ਸਿਰਫ ਕੁਰਸੀ ਜੋਗਾ ਰਹਿ ਜਾਂਦਾ, ਧਰਮ ਕਿੱਥੇ ਪਿੱਛੇ ਰਹਿ ਜਾਂਦਾ, ਸਿਆਸਤ ਉੱਤੇ ਹੋ ਜਾਂਦੀ ਹੈ। ਇਹਦੀ ਪ੍ਰਤੱਖ ਮਿਸਾਲ ਇਹ ਸਾਡੇ 3 ਇਤਿਹਾਸਿਕ ਗੁਰਦੁਆਰੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਡਿਮੋਲਿਸ਼ ਹੋ ਚੁੱਕੇ ਨੇ, ਇਹ ਕਹਿ ਲਈਏ ਸਰਕਾਰਾਂ ਦੇ ਕੰਟਰੋਲ ਵਿੱਚ ਨੇ। ਆਉਣ ਵਾਲੇ ਸਮੇਂ 'ਚ ਅਗਲੀ ਅਪਡੇਟ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣੇ ਸਾਰੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।